ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਕਿ ਬਾਰਿਸ਼ਾਂ ਕਿੰਨੀਆਂ ਹੋਈਆਂ ਤੇ ਬੜਾ ਚਿੱਕੜ ਸੀ, ਬੜਾ ਗੋਬਰ ਬਣਿਆ ਹੋਇਆ ਸੀ, ਚਿੱਕੜ, ਰਸਤੇ ਬੜੇ ਖਰਾਬ ਸੀ। ਤੇ ਮੈਂ ਨਾ ਮੋਟਰਸਾਈਕਲ ਤੇ ਜਾਣਾ ਸੀ ਕਿਤੇ, ਤੇ ਮੈਂ ਕਿਹਾ ਵੀ ਕੀ ਯਾਰ ਵਾਲਾ ਤੇ ਜਾਣਾ ਤੇ ਹੈ, ਥੋੜਾ ਰਸਤਾ ਸ਼ਾਰਟ ਤੇ ਉਹ ਕੱਚਾ ਰਸਤਾ ਸੀ, ਕੱਚੀ ਸੜਕ ਸੀ। ਤੇ ਮੈਂ ਜਦੋਂ ਸੜਕ ਤੇ ਚੜਿਆ ਨਾ, ਤੇ ਚੜ ਕੇ ਤੇ ਜਦੋਂ ਦੇਖਦਾ ਕਿ ਮੇਰੇ ਅੱਗੇ ਅੱਗੇ ਨਾ ਜਾ ਰਿਹਾ ਇੱਕ ਰੇੜੇ ਤੇ ਇੱਟਾਂ ਲੱਗੀਆਂ, ਬੰਦਾ ਬੈਠਾ ਹੋਇਆ ਜਾ ਰਿਹਾ। ਤੇ ਮੈਂ ਦੇਖਿਆ, ਇੱਧਰ ਵੀ ਨਜ਼ਰ ਮਾਰੀ, ਇੱਧਰ ਵੀ ਮਾਰੀ, ਕਿ ਮੋਟਰਸਾਈਕਲ ਚਿੱਕੜ ਬੜਾ ਸੀਗਾ। ਮੈਂ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਹਨੂੰ ਕਰਾਸ ਕਰਾਂ ਰੇੜੇ ਨੂੰ ਤੇ ਅੱਗੇ ਲੰਘ ਜਾ। ਮੇਰੇ ਜ਼ਿਹਨ 'ਚ ਕਰਾਸ ਕਰਨ ਲੱਗਿਆ ਕਿ ਤੇ ਡਿੱਗ ਕੇ ਸੱਟਾਂ ਲਵਾਉਣਾ, ਗੋਡੇ ਚਲਾਉਣਾ ਜਾਂ ਕਿ ਕੱਪੜੇ ਗੰਦੇ ਕਰਨ ਚਿੱਕੜ ਦੇ ਵਿੱਚ। ਮੈਂ ਰੇੜੇ ਦੇ ਪਿੱਛੇ ਪਿੱਛੇ ਹੀ ਤੁਰਿਆ ਜਾ ਰਿਹਾ। ਤੇ ਨਾਲੇ ਸਿਆਣਿਆਂ ਦੀ ਮਿਸਾਲ ਹੈ ਨਾ ਕਿ ਨਾ ਪਹੁੰਚਣ ਨਾਲੋਂ ਦੇਰ ਸੇ ਪਹੁੰਚਣਾ ਪੈਂਦਾ, ਸਿਆਣਿਆਂ ਦੀ ਮਿਸਾਲ। ਤੇ ਮੈਂ ਪਿੱਛੇ ਪਿੱਛੇ ਨਾ ਉਹ ਰੇੜੇ ਦੇ ਜਾ ਰਿਹਾ, ਸਿੰਗਲ ਸੜਕ ਸੀ ਛੋਟੀ ਜਿਹੀ। ਤੋ ਹੁੰਦਾ ਕੀ ਹੈ ਕਿ ਮੇਰੇ ਤੋਂ ਪਿੱਛੇ ਇੱਕ ਗੱਡੀ ਵਾਲਾ ਆ ਜਾਂਦਾ, ਕਾਰ ਵਾਲਾ ਆ ਜਾਂਦਾ। ਮੈਂ ਤੇ ਆਰਾਮ ਨਾਲ ਜਾ ਰਿਹਾ ਕਿ ਰੇੜੇ ਵਾਲਾ ਚਲੋ ਕਿਤੇ ਸਾਈਡ ਤੇ ਹੋਏਗਾ ਤੇ ਗੁਜ਼ਰ ਜਾਏਗਾ। ਹੁਣ ਉਹ ਗੱਡੀ ਵਾਲੇ ਨੇ ਹਾਰਨ ਤੇ ਹੱਥ ਰੱਖਿਆ ਹੋਇਆ, ਤੀਂ 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 ਕਰ ਲਿਆ। ਤੇ ਕਈਆਂ ਬੰਦਿਆਂ ਨੂੰ ਨਾ ਬੜੀ ਆਵਾਜ਼ਾਰੀ ਖਤਮ ਹੋ ਗਈ, ਚੱਲਦੀ ਵੀ ਬੜੀ ਆਵਾਜ਼ਾਰੀ ਹੁੰਦੀ ਹੈ ਹਾਰਨ ਤੋਂ। ਤੇ ਮੈਂ ਤੁਹਾਨੂੰ ਪਿੱਛੇ ਇਸ ਤਰ੍ਹਾਂ ਕਰਕੇ ਨਾ ਇਸ਼ਾਰਾ ਦੇਖਿਆ ਵੀ ਹੋ ਸਕਦਾ ਸ਼ਾਇਦ ਇਸ਼ਾਰਾ ਸਮਝ ਹੀ ਜਾਵੇ ਤੇ ਬੰਦਾ ਇਸ਼ਾਰਾ। ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਵੀ ਨੇ, ਤੇ ਕਈ ਇਸ ਤਰ੍ਹਾਂ ਦੇ ਮੈਂਟਲ ਵੀ ਹੁੰਦੇ ਵੀ ਤੁਸੀਂ ਉਹਨਾਂ ਨੂੰ ਜ਼ਬਾਨ ਨਾਲ ਵੀ ਕਹੋ ਤੇ ਉਹ ਨਹੀਂ ਮੰਨਦੇਗਾ। ਪਰ ਇਸੇ ਚੱਕਰ ਦੇ ਵਿੱਚ ਚੱਲਦਿਆਂ ਚੱਲਦਿਆਂ ਅੱਗੇ ਇੱਕ ਮੋੜ ਆਉਂਦਾ, ਤੇ ਰੇੜੇ ਵਾਲਾ ਬਾਬਾ ਜਿਹੜਾ ਨਾ ਉਹ ਉਧਰ ਨੂੰ ਮੋੜ ਲਿਆ। ਮੋੜ ਕੇ ਤੇ ਉਹਨੇ ਮੈਨੂੰ ਵੀ ਰਸਤਾ ਦਿੱਤਾ। ਤੇ ਗੱਡੀ ਆਏ, ਮੇਰੀ ਵੀ ਮੋਟਰਸਾਈਕਲ ਦੀ ਸਪੀਡ ਸਲੋ ਸੀ, ਤੇ ਗੱਡੀ ਵਾਲੇ ਨੇ ਵੀ ਪਿੱਛੋਂ ਦੀ ਜਿਹੜਾ ਸੀ ਹੱਥ ਰੱਖਿਆ, ਫਿਰ ਆ ਤੇ ਗੱਡੀ ਸ਼ੋਅ ਦੇਣਾ ਕਰਕੇ ਤੇ ਰੇੜੇ ਦੇ ਅੱਗੇ ਜਾ ਗਈ। ਤੇ ਬਾਬੇ ਨੂੰ ਕਹਿੰਦਾ ਵੀ ਤੂੰ ਪਰਾਡੋ ਤੇ ਬੈਠਾ ਹੋਇਆ, ਕਿਹੜੀ ਪਰਾਡੋ ਤੇ ਬੈਠਾ ਹੋਇਆ ਵੀ ਤੂੰ ਰਸਤਾ ਦੇਣਾ ਨਹੀਂ ਗਵਾਰਾ ਸਮਝਦਾ, ਇਹ ਆ ਉਹ। ਵਾਹ ਬਾਬੇ ਨਾਲ ਉਹਨੇ ਬਾਤ ਹੋਈ। ਇੰਨੀ ਗੱਲ ਕਰਦੇ ਹੋਇਆ ਬਾਬਾ ਕੋ ਪਿਆਰ ਨਾਲ, ਬੜੇ ਧੀਮੇ ਜਿਹੇ ਲਹਿਜੇ ਨਾਲ ਪਿਆਰ ਨਾਲ ਬੋਲਿਆ। ਉਹਨੇ ਕਿਹਾ ਕਿ ਕਾਸ਼ ਕਿ ਤੂੰ ਜਿਹੜੀਆਂ ਮੈਨੂੰ ਗੱਲਾਂ ਕੀਤੀਆਂ ਕਿ ਤੁਸੀਂ ਪਰਾਟੋ ਤੇ ਬੈਠੇ ਆ, ਇਹ ਆ ਉਹ ਆ ਫਲਾਨ। ਬਾਬੇ ਨੇ ਕਿਹਾ ਕਾਸ਼ ਕਿ ਤੂੰ ਇਹ ਜਿਹੜੇ ਰੇੜੇ ਤੇ ਮੈਂ ਬੈਠਾ ਇਹਦੇ ਤੇ ਤੂੰ ਲੱਦੇ ਇੱਟਾਂ, ਤੂੰ ਇਹ ਬੋਰੀ ਜਿਹੜੀ ਤੇ ਮੈਂ ਬੈਠਾ ਇਸ ਬੋਰੀ ਦੇ ਉੱਤੇ ਤੂੰ ਬਵੇ, ਤੇਰੇ ਹੱਥ ਵਿੱਚ ਹੋਵੇ ਛਾਂਡਾ, ਹੱਥ ਤੇ ਦੂਸਰੇ ਚ ਤੇਰੇ ਹੋਣ ਘੋੜੇ ਦੀਆਂ ਖੋਤੇ ਦੀਆਂ ਵਾਗਾਂ, ਤੇ ਤੂੰ ਰੇੜੇ ਹੀ ਗਏ ਤੇ ਤੈਨੂੰ ਕੋਈ ਮਾਰੇ ਪਿੱਛੋਂ ਹਾਰਨ ਤੇ ਤੈਨੂੰ ਲੱਗੇ ਫੇਰ ਪਤਾ। ਬਾਬੇ ਨੇ ਬੜੇ ਪਿਆਰ ਨਾਲ ਗੱਲ ਸਮਝਾਈ। ਖੈਰ ਉਹ ਜਿਹੜਾ ਬੰਦਾ ਸੀ ਨਾ ਗੱਡੀ ਵਾਲਾ, ਮੈਂ ਵੀ ਉੱਥੇ ਆਸਰਾ ਕਰ ਲਿਆ। ਮੈਂ ਕਿਹਾ ਵੀ ਬਾਬੇ ਨਾਲ ਕੁਛ ਕਰੇ। ਮੈਂ ਸਾਰਾ ਸੀਨ ਖਲੋ ਕੇ ਦੇਖਿਆ। ਡਰਾਈਵਰ ਉਹਨੇ ਗੱਡੀ ਨੂੰ ਮਾਰੀ ਕੇ ਸਲਾਮ ਮਾਰਿਆ, ਅੱਗੇ ਇੱਕ ਬਸਤੀ ਆ ਗਈ ਹੈ, ਮੈਂ ਵੀ ਟੁਰ ਪਿਆ, ਬਾਬਾ ਵੀ ਟੁਰ ਪਿਆ। ਚਿੱਕੜ ਸੀਗਾ ਨਾ ਮੈਂ ਮੋਟਰਸਾਈਕਲ ਭਜਾ ਸਕਦਾ, ਬਾਬਾ ਵੀ ਆਸਤਾ ਆਸਤਾ ਮੇਰੇ ਪਿੱਛੇ। ਚੋਣ ਦੇਖਦੇ ਕੀ ਆ ਕਿ ਅੱਗੇ ਇੱਕ ਹੋਟਲ ਤੇ ਨਾ ਉਹੋ ਹੀ ਗੱਡੀ, ਉਹੋ ਹੀ ਬੰਦਾ ਗੱਡੀ ਦੇ ਬਾਹਰ ਨਿਕਲ ਕੇ ਖੜੋਤਾ ਹੋਇਆ ਹੋਟਲ ਤੇ ਮੈਨੂੰ ਬਾਬਾ ਰੇੜੀ ਵਾਲਾ ਕਹਿ ਰਿਹਾ ਕਿ ਲੈ ਵੀ ਇੱਥੇ ਹੁਣ ਕੁਛ ਹੋਏਗਾ, ਕੋਈ ਦੋ ਹੱਥ ਹੋਣਗੇ, ਕੋਈ ਤੱਤਾ ਠੰਡਾ ਹੋਏਗਾ। ਮੈਂ ਵੀ ਜ਼ਿਹਨ ਚ ਕਿ ਬੰਦਾ ਜਿਹੜਾ ਖੜੋਤਾ ਕੁਛ ਨਾ ਕੁਛ ਕਰੇ। ਖੈਰ ਉਹ ਜਿਹੜਾ ਸੀ ਨਾ ਬੰਦਾ, ਉਹਨੇ ਆਏ, ਗੱਡੀ ਰੋਕੀ, ਅਸੀਂ ਵੀ ਰੇੜੀ ਰੋਕੀ, ਤੇ ਬਾਬੇ ਨੂੰ ਉਹ ਕਹਿੰਦਾ ਕਿ ਥੱਲੇ ਆ।
ਤੇ ਬਾਬਾ ਕੋ ਕਹਿ ਰਿਹਾ ਕਿ ਮੈਂ ਇੱਥੇ ਹੀ ਬੈਠਾ ਰੇੜੀ ਦੇ ਉੱਤੇ, ਤੂੰ ਬੋਲ ਕੀ ਗੱਲ ਕੀ ਕਰਨੀ ਇੱਥੇ ਦੱਸ। ਉਹ ਫਿਰ ਥੋੜਾ ਜਿਹਾ ਕਹਿੰਦਾ ਕਿ ਬਾਬਾ ਥੱਲੇ ਆ, ਤੂੰ ਥੱਲੇ ਆ। ਬਾਬਾ ਕਹਿੰਦਾ ਨਹੀਂ ਇੱਥੇ। ਉਨੀ ਦੇਰ ਨੂੰ ਬਾਬੇ ਨੂੰ ਵੀ ਪਤਾ ਸੀਗਾ ਕਿ ਇੱਥੇ ਕੁਛ ਹੋਏਗਾ। ਬਾਬੇ ਨੂੰ ਅੰਦਰੋਂ ਪਤਾ ਸੀ, ਪਤਾ ਮੈਨੂੰ ਵੀ ਸੀ ਕਿ ਇਹ ਕੰਮ ਹੋਏ। ਲੇਕਿਨ ਬਾਬੇ ਨੇ ਵੀ ਉਨੀ ਦੇਰ ਨੂੰ ਛਾਂਟਾ ਜਿਹੜਾ ਸੀ ਨਾ ਇੱਕ ਹੱਥ 'ਚ ਜੰਗਾ ਘੁੱਟ ਕੇ ਕਰ ਲਿਆ। ਲੇਕਿਨ ਪਹਿਲੇ ਉਹਨੇ ਕਿਹਾ ਕਿ ਤੂੰ, ਫਿਰ ਉਹਨੇ ਬਾਬੇ ਨੂੰ ਕਿਹਾ ਵੀ ਬਾਬਾ ਜੀ ਤੁਸੀਂ ਥੱਲੇ ਆਓ, ਥੱਲੇ ਆਓ। ਜਦੋਂ ਉਹਨੇ ਪਿਆਰੇ ਜਿਹੇ ਲਹਿਜੇ ਨਾਲ ਆਖਿਆ ਨਾ ਤੇ ਬਾਬਾ ਵੀ ਥੱਲੇ ਆ। ਬਾਬਾ ਥੱਲੇ ਆਣ ਕੇ ਜਦੋਂ ਦੇਖਦਾ ਹੈ, ਉਹਦੀ ਗੱਡੀ 'ਚ ਮਠਿਆਈ ਸੀ, ਕੋਈ ਬਿਸਕੁਟ ਸੀ, ਕਿ ਉਹਨੇ ਨਾ ਉਸ ਚਾਹ ਵਾਲੇ ਕੋਲੋਂ ਦੁੱਧ ਪੱਤੀ ਦਾ ਪਿਆਲਾ ਬਣਵਾ ਕੇ ਰੱਖਿਆ ਹੋਇਆ, ਅੰਦਰ ਬਿਠਾ ਕੇ ਬਾਬੇ ਦੇ ਅੱਗੇ ਇੰਝ ਹੱਥ ਜੋੜਦਾ, ਬਾਬਾ ਮੈਨੂੰ ਮਾਫ ਕਰ ਦੇ, ਜਿਹੜੀ ਮੈਂ ਗਲਤੀ ਕੀਤੀ ਹੈ ਨਾ, ਤੁਸੀਂ ਗੱਡੀਆਂ ਤੇ ਬੈਠੇ ਆ, ਅਸੀਂ ਖੋਤੀਆਂ ਰਹਿਣੀਆਂ ਤੇ ਮੈਂ ਸਾਰ ਜਦੋਂ ਦੀਆਂ ਤੁਸੀਂ ਗੱਲਾਂ ਕੀਤੀਆਂ ਮੈਂ ਉੱਥੋਂ ਲੈ ਕੇ ਇੱਥੋਂ ਤੱਕ ਇਹ ਗੱਲ ਸੋਚਦਾ ਹੈ ਕਿ ਤੁਸੀਂ ਬਾਬਾ ਜੀ ਕਰਦੇ ਹੋ, ਅਸੀਂ ਖੋਤੀਆਂ ਰਹਿਣੀਆਂ। ਤੇ ਗੱਲ ਪਿਆਰ ਦੀ ਜਿਹੜੀ ਹੈ ਨਾ, ਬੰਦੇ ਨੂੰ ਖਾ ਜਾਂਦੀ ਹੈ। ਪਿਆਰ ਨਾਲ ਗੱਲ ਸਮਝਾਈ ਹੋਵੇ ਤੇ ਬੰਦੇ ਦੇ ਅਕਲ 'ਚ ਆ ਜਾਂਦੀ ਹੈ, ਬੰਦੇ ਨੂੰ ਸਮਝ ਆ ਜਾਂਦੀ ਹੈ। ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਗੱਲ ਪਿਆਰ ਨਾਲ ਸਮਝਾਈ ਜਾਏ। ਜਿਹੜਾ ਆਸਤਾ ਜੇ ਜ਼ਿਆਦਾ ਉੱਚੀ ਆਵਾਜ਼ ਨਾਲ ਜਿਹੜਾ ਗੱਲ ਕਰੀਏ ਨਾ, ਉਹ ਲੜਾਈ ਨੂੰ ਜਨਮ ਦਿੰਦਾ ਹੈ। ਹੱਸਦੇ ਰਹੋ ਤੇ ਬਸ।